ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਅੱਜ ਅਸੀਂ ਹਿਸਟੋਰੀਅਨ, ਲਿਖਾਰੀ, ਇੰਟਰਨੈਸ਼ਨਲ ਪੋਲਿਟਿਕਸ ਦੇ ਮਾਹਿਰ ਅਤੇ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨਾਲ ਐਫੀਲੀਏਟਡ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨਾਲ ਵਾਸ਼ਿੰਗਟਨ DC ਤੋਂ ਗੱਲਬਾਤ ਕਰਾਂਗੇ। ਇਹ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਦੌਰੇ ਤੇ ਹਨ। ਇਹਨਾਂ ਨੇ ਆਪਣੇ ਦੌਰੇ ਦੌਰਾਨ ਹੈੱਡਕੁਆਰਟਰ ਆਫ ਯੂਨਾਈਟਿਡ ਨੇਸ਼ਨ ਅਤੇ US ਕਾਂਗਰਸ ਵਿਜ਼ਿਟ ਕੀਤਾ। ਅੱਜ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਅਮਰੀਕਾ ਫੇਰੀ ਅਤੇ USCIRF ਸਟਾਫ ਨੂੰ ਜਿਹੜਾ ਭਾਰਤ ਦੀ ਗਵਰਨਮੈਂਟ ਨੇ ਵੀਜ਼ਾ ਡਿਨਾਈ ਕੀਤਾ ਹੈ, ਇਹਨਾਂ ਕੁਝ ਵੀਜ਼ਾ ਸੰਬੰਧੀ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਡਾਕਟਰ ਇਕਤਦਾਰ ਕਰਾਮਤ ਚੀਮਾ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਤ ਕੌਰ ਜੀ। ਵੀਰ ਜੀ, ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਅਮਰੀਕਾ ਦੇ ਦੌਰੇ ਤੇ ਹੋ, ਇਸ ਵਿਜ਼ਿਟ ਦੌਰਾਨ ਤੁਸੀਂ US ਕਾਂਗਰਸ ਵਿਜ਼ਿਟ ਕੀਤਾ, ਹੈੱਡਕੁਆਰਟਰ ਆਫ ਯੂਨਾਈਟਿਡ ਨੇਸ਼ਨ ਵਿਜ਼ਿਟ ਕੀਤਾ। ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਦੌਰੇ ਬਾਰੇ ਜਾਣਕਾਰੀ ਦਿਓ ਕਿ ਇਹ ਕਿਵੇਂ ਰਿਹਾ ਅਤੇ ਇਸ ਪਿੱਛੇ ਕੀ ਮਕਸਦ ਸੀ। ਹਾਂਜੀ, ਮੈਂ ਬਹੁਤ ਸਾਰੇ ਲੋਕ ਜਿਹੜੇ ਜਿਹਨੂੰ ਅਮਰੀਕਾ ਦੌਰੇ ਤੇ ਹੁੰਦੇ ਤੇ ਬਹੁਤ ਵੱਡੀਆਂ ਗੱਲਾਂ ਕਰਦੇ ਆ ਤੇ ਕਰਦੇ ਵੀ ਕੁਛ ਨਹੀਂ, ਪਰ ਮੈਂ ਕੋਈ ਵੱਡੀਆਂ ਗੱਲਾਂ ਨਹੀਂ ਕਰਾਂਗਾ ਜੀ। ਮੈਂ ਇਸ ਵਕਤ ਵੈਸੇ ਤਾਂ US ਕਾਂਗਰਸ ਕਿੰਨੀ ਵਾਰੀ ਗਿਆ, ਪਰ ਇਸ ਦਫਾ ਜਿਹੜਾ ਮੇਰੀ ਫੇਰੀ ਸੀ ਯੂਨਾਈਟਿਡ ਸਟੇਟਸ ਕਾਂਗਰਸ 'ਚ, ਮੇਰੇ ਨਾਲ ਇਸ ਦਫਾ ਸਾਡੇ ਨੇਟੋ ਦੇ ਇੱਕ ਆਗੂ ਸਟੀਵ ਐਟਕਿਨਸਨ ਤੇ ਸਾਡੇ ਯੂਰਪੀਅਨ ਪਾਰਲੀਮੈਂਟ ਦੀ ਫੋਰਨ ਅਫੇਅਰ ਕਮੇਟੀ ਦੇ ਮੈਂਬਰ ਜੇਮਸ ਸਾਡੇ ਨਾਲ ਸਨ। ਇਸ ਦਫਾ ਮਕਸਦ ਉਹਨਾਂ ਨੂੰ ਮਿਲਵਾਉਣਾ ਸੀ ਜਿਹੜੀ ਸਾਡੀ ਇੱਥੇ ਅਮਰੀਕਨ ਸਿੱਖ ਕਾਕਸ ਹੈ, ਉਹਦੇ ਵਿੱਚ ਹੁਣ ਕੋਈ 48 ਦੇ ਕਰੀਬ ਕਾਂਗਰਸਮੈਨ ਜਿਹੜੇ ਨੇ ਅਮਰੀਕਨ ਸਿੱਖ ਕਾਕਸ ਦਾ ਹਿੱਸਾ ਨੇ, ਉਹਦੇ ਕੋ ਚੇਅਰਸ ਤੇ ਹੋਰ ਕਾਂਗਰਸਮੈਨਾਂ ਨਾਲ ਮਿਲਵਾਉਣਾ ਸੀ। ਮਕਸਦ ਇਹ ਸੀ, ਮੈਂ ਇਹ ਦੱਸਣਾ ਚਾਹਾਂਗਾ ਕਿ ਇੱਕ ਤਾਂ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਕਈ ਦੇਸ਼ਾਂ ਦੇ ਜਿਹੜੇ ਕਾਕਸ ਨੇ, ਲੌਬੀ ਗਰੁੱਪ ਨੇ ਜਿਹੜੇ ਕਾਂਗਰਸ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੀ ਤਾਦਾਦ ਵੀ 48 ਨਹੀਂ, ਲੇਕਿਨ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਸ ਮੁਲਕ 'ਚ ਕਿ ਉਹਨਾਂ ਦਾ ਜਿਹੜਾ ਅਮਰੀਕਨ ਸਿੱਖ ਕਾਕਸ ਹੈ, ਉਹਦੇ ਹੁਣ ਜਿਹੜੇ ਕਾਂਗਰਸਮੈਨ ਜਿਹੜੇ ਉਹਦੇ 'ਚ ਸ਼ਾਮਲ ਨੇ, ਉਹਨਾਂ ਦੀ ਤਾਦਾਦ 48 ਦੇ ਲਗਭਗ ਹੈ, ਜਿਹੜੀ ਕਿ ਬਹੁਤ ਵੱਡੀ ਗੱਲ ਹੈ। ਅਸੀਂ ਆਉਣ ਦਾ ਮਕਸਦ ਇੱਥੇ ਇਹ ਸੀ ਕਿ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਹੈ। ਇੱਕ ਜਿਹੜੇ ਬ੍ਰਿਟਿਸ਼ ਪਾਰਲੀਮੈਂਟੇਰੀਅਨ ਨੇ ਬਹੁਤ ਵੱਡੇ, ਲਾਰਡ ਮੈਕਲੈਨਨ, ਜਿਹੜੇ ਫੋਰਨ ਅਫੇਅਰਸ ਦੇ ਮਾਹਿਰ ਵੀ ਸਮਝੇ ਜਾਂਦੇ ਨੇ, ਔਰ ਉਹਨਾਂ ਨੂੰ ਜ਼ਿੰਦਗੀ ਭਰ ਲਈ ਪਾਰਲੀਮੈਂਟ ਦੀ ਮੈਂਬਰਸ਼ਿਪ ਹੈ, ਉਹ ਲਾਈਫ ਪੀਅਰ ਨੇ। ਉਹਨਾਂ ਦੀ ਤਰਫੋਂ ਇੱਕ ਕੋਸ਼ਿਸ਼ ਕੀਤੀ ਗਈ ਇੱਕ ਯੂਨਾਈਟਿਡ ਨੇਸ਼ਨਸ ਦੇ ਨਾਲ ਮਿਲ ਕੇ ਕਿ ਮੁਖਤਲਿਫ ਜਿਹੜੇ ਮਜ਼ਹਬ ਨੇ ਉਹਨਾਂ ਨੂੰ ਇੱਕ ਦੂਸਰੇ ਦੇ ਨੇੜੇ ਲਿਆਇਆ ਜਾਵੇ, ਤੇ ਉਹਨਾਂ ਦੇ ਇਸ ਇਨੀਸ਼ੀਏਟਿਵ ਦੀ ਯੂਨਾਈਟਿਡ ਨੇਸ਼ਨਸ ਨੇ ਸਲਾਹਨਾ ਕੀਤੀ ਔਰ ਉਹਦੇ ਨਾਲ ਯੂਰਪੀਅਨ ਪਾਰਲੀਮੈਂਟ ਨੇ ਵੀ ਉਹਨਾਂ ਦੀ ਕਾਫੀ ਸਪੋਰਟ ਕੀਤੀ ਹੈ। ਸੋ ਉਹਨਾਂ ਦਾ ਕਿਉਂਕਿ ਉਹ ਮੇਰੇ ਵੀ ਬਹੁਤ ਨੇੜੇ ਨੇ, ਮੈਂ ਉਹਨਾਂ ਨੂੰ ਪਰਸਨਲੀ ਜਾਣਦਾ ਵਾਂ, ਮੇਰੇ ਨਾਲ ਕੰਮ ਵੀ ਕਰਦੇ ਨੇ, ਤੇ ਉਹ ਯੂਰਪ ਦੇ ਵਿੱਚ ਔਰ ਬ੍ਰਿਟਿਸ਼ ਪਾਰਲੀਮੈਂਟ ਤੇ ਉਹਨਾਂ ਦੀ ਇਸ ਗੱਲ ਨੂੰ ਬਹੁਤ ਸਰਾਹਿਆ ਗਿਆ। ਹੁਣ ਉਹਨਾਂ ਦੀ ਕੋਸ਼ਿਸ਼ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਪਾਰਲੀਮੈਂਟੇਰੀਅਨਸ ਨੇ, ਜਿਹੜੇ ਇੱਥੇ ਦੇ ਮੈਂਬਰ ਨੇ ਪਾਰਲੀਮੈਂਟ ਦੇ ਕਾਂਗਰਸਮੈਨ, ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਏ ਤਾਂ ਕਿ ਯੂਰਪੀਅਨ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ ਔਰ ਅਮਰੀਕਨ ਪਾਰਲੀਮੈਂਟ ਦੇ ਜਿਹੜੇ ਨੁਮਾਇੰਦੇ ਨੇ ਉਹ ਰਲ ਕੇ ਇਸ ਚੀਜ਼ ਤੇ ਕੰਮ ਕਰਨ ਕਿ ਧਰਮਾਂ ਨੂੰ ਜਿਹੜੇ ਅੱਜ ਕੱਲ ਮਸਾਇਲ ਆ ਰਹੇ ਨੇ ਪੇਸ਼ ਦੁਨੀਆ ਦੇ ਮੁਖਤਲਿਫ ਖਿੱਤੇ 'ਚੋਂ, ਉਹ ਕਿਸ ਤਰ੍ਹਾਂ ਘਟਾਏ ਜਾ ਸਕਣ ਔਰ ਕਿਸ ਤਰ੍ਹਾਂ ਧਰਮ ਇੱਕ ਦੂਸਰੇ ਨਾਲ ਲੜਨ ਦੀ ਬਜਾਏ ਇੱਕ ਦੂਸਰੇ ਦੇ ਨੇੜੇ ਹੋਣ। ਔਰ ਖਾਸ ਤੌਰ ਤੇ ਜਿਹੜਾ ਮੁਸਲਮਾਨਾਂ ਦਾ ਮਸਲਾ ਹੈ ਕਿ ਮੁਸਲਮਾਨਾਂ ਦੇ ਬਹੁਤ ਸਾਰੇ ਐਸੇ ਵਿੱਚ ਬੰਦੇ ਪਾਏ ਜਾਂਦੇ ਨੇ ਜਿਹੜੇ ਦੁਨੀਆ 'ਚ ਅੱਤਵਾਦ ਫੈਲਾ ਰਹੇ ਨੇ, ਜਿਹਦਾ ਧਰਮ ਨਾਲ ਤਾਂ ਤਾਲੁਕ ਨਹੀਂ ਹੈ ਤੇ ਉਹਨਾਂ ਦਾ ਆਪਣਾ ਜ਼ਾਤੀ ਫੇਲ, ਲੇਕਿਨ ਉਹਦੇ ਨਾਲ ਧਰਮ ਦੀ ਜਿਹੜੀ ਹੈ ਉਹ ਵੀ ਬਦਨਾਮੀ ਹੁੰਦੀ ਹੈ। ਸੋ ਇੱਕ ਗਲੋਬਲ ਪੀਸ ਵਾਸਤੇ ਇਹ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਤੇ ਇਸ ਵਾਸਤੇ ਮੈਂ ਜਿਹੜੇ ਸਾਡੇ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਫੋਰਨ ਅਫੇਅਰਸ ਨੇ ਔਰ ਸਾਡੇ ਨੇਟੋ ਦੇ ਸਾਡੇ ਦੋਸਤ, ਉਹਨਾਂ ਨੂੰ ਲੈ ਕੇ ਇੱਥੇ ਅਮਰੀਕਨ ਸਿੱਖ ਕਾਕਸ ਦੇ ਜਿਹੜੇ ਦੋ ਕੋ-ਚੇਅਰ ਨੇ, ਕਾਂਗਰਸਮੈਨ ਜੌਨ ਗਰਮੰਡੀ ਔਰ ਕਾਂਗਰਸਮੈਨ ਪੈਟ ਮੇਹਨ, ਉਹਨਾਂ ਨੂੰ ਮਿਲਵਾਇਆ ਔਰ ਹੋਰ ਵੀ ਕਾਂਗਰਸਮੈਨਾਂ ਨਾਲ ਮੁਲਾਕਾਤ ਕੀਤੀ। ਔਰ ਮੈਂ ਸਮਝਦਾ ਕਿ ਅਮਰੀਕਨ ਸਿੱਖ ਕਾਕਸ ਨੂੰ ਵਧਾਈ ਦੇਣੀ ਚਾਹੀਦੀ ਹੈ ਕਿ ਸਿੱਖੀ ਦਾ ਉਹ ਕਨਸੈਪਟ ਵੀ ਕਿ ਸਿੱਖ ਸਰਬੱਤ ਦਾ ਭਲਾ ਚਾਹੁੰਦਾ ਹੈ, ਉਹ ਭਲਾ ਹੁਣ ਅਮਰੀਕਨ ਸਿੱਖ ਕਾਕਸ ਦੇ ਰਾਹੀਂ ਹੋਏਗਾ ਜਦ ਅਮਰੀਕਨ ਸਿੱਖ ਕਾਕਸ ਜਿਹੜਾ ਹੈ ਇਸ ਤਰ੍ਹਾਂ ਦੇ ਵੱਡੇ ਗਲੋਬਲ ਪੀਸ ਇਨੀਸ਼ੀਏਟਿਵ ਨੂੰ ਸਪੋਰਟ ਕਰੇਗਾ। ਫਿਰ ਉਸ ਦੇ ਬਾਅਦ ਯੂਨਾਈਟਿਡ ਨੇਸ਼ਨਸ 'ਚ ਕਿਉਂਕਿ ਉਹਨਾਂ ਦੇ ਜਿਹੜੇ
ਚੀਫ ਆਪਰੇਟਿੰਗ ਆਫੀਸਰ ਨੇ UNHCR ਦੇ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਦੇ। ਉਹ ਇੱਥੇ ਹੀ ਜਨਰਲ ਅਸੈਂਬਲੀ 'ਚ ਹੀ ਉਹਨਾਂ ਦਾ ਦਫ਼ਤਰ ਹੈ। ਔਰ ਹੋਰ ਡਿਪਾਰਟਮੈਂਟ ਜਿਹੜੇ ਨੇ, ਜਿਹੜੇ ਕਾਊਂਟਰ ਟੈਰਰਿਜ਼ਮ ਔਰ ਦੂਸਰੀ ਚੀਜ਼ਾਂ ਡੀਲ ਕਰਦੇ ਨੇ, ਇੱਥੇ ਹੀ ਨੇ। ਉਹਨਾਂ ਨਾਲ ਮੁਲਾਕਾਤ ਕੀਤੀ। ਉੱਥੇ ਜਿਹੜੀ ਖਾਸ ਗੱਲ, ਬਹੁਤ ਸਾਰੀਆਂ ਗੱਲਾਂ ਹੋਈਆਂ, ਪਰ ਇੱਕ ਗੱਲ ਜਿਹੜੀ ਅਸਾਂ ਖਾਸ ਤੌਰ ਤੇ ਹਾਈਲਾਈਟ ਕੀਤੀ, ਜਿਹੜਾ ਇਸ ਪੂਰੇ ਇਨੀਸ਼ੀਏਟਿਵ ਨੂੰ ਸ਼ੁਰੂ ਕਰਨ ਦਾ ਮਕਸਦ ਵੀ ਹੈ, ਉਹ ਉਹਨਾਂ ਸਾਹਮਣੇ ਇਹ ਗੱਲ ਮੈਂ ਰੱਖੀ ਕਿ ਜਿੰਨੀ ਦੇਰ ਦੁਨੀਆ ਦੇ ਵਿੱਚ ਧਰਮਾਂ ਦੀ ਇੱਜ਼ਤ, ਇਹਤਰਾਮ ਔਰ ਉਹਨਾਂ ਧਰਮਾਂ ਤੇ ਯਕੀਨ ਰੱਖਣ ਵਾਲੇ ਲੋਕਾਂ ਦੀ ਜਾਨ ਦੀ ਹਿਫਾਜ਼ਤ ਨਹੀਂ ਹੁੰਦੀ, ਔਰ ਜਿਹੜੀਆਂ ਬਹੁ ਗਿਣਤੀਆਂ ਨੇ ਉਹਨਾਂ ਦਾ ਘਾਣ ਕਰਦੀਆਂ ਨੇ, ਤੇ ਦੁਨੀਆ 'ਚ ਅਮਨ ਨਹੀਂ ਆ ਸਕਦਾ। ਇਸੇ ਤਰ੍ਹਾਂ ਹੀ ਜਦੋਂ ਸਾਡੀਆਂ ਮਜ਼ਹਬੀ ਕਿਤਾਬਾਂ ਦੀਆਂ ਜਾਂ ਜਿਹੜੇ ਸਾਡੇ ਮਜ਼ਹਬੀ ਆਗੂ ਨੇ, ਉਹਨਾਂ ਦੀ ਵੀ ਹੁਰਮਤੀ ਹੁੰਦੀ ਹੈ, ਤੇ ਉਹਦੇ ਨਾਲ ਵੀ ਲੋਕਾਂ ਦੇ ਜਜ਼ਬਾਤ ਭੜਕਦੇ ਨੇ, ਔਰ ਕਈ ਵਾਰੀ ਉਹ ਫਿਰ ਵਾਇਲੈਂਸ 'ਚ ਬਦਲ ਜਾਂਦੇ ਨੇ। ਜਿਸ ਤਰ੍ਹਾਂ ਕਿ ਮੁਹੰਮਦ ਸਾਹਿਬ ਦੇ ਜਦੋਂ ਕਾਰਟੂਨ ਕੈਰੀਕੇਚਰ ਬਣਾਏ ਜਾਂਦੇ ਨੇ, ਤੇ ਉਹਦੇ ਨਤੀਜੇ ਬਹੁਤ ਸਾਰਾ ਵਾਇਲੈਂਸ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਹੁਰਮਤੀ ਹੁੰਦੀ ਹੈ, ਉਹਦੇ ਨਤੀਜੇ 'ਚ ਲੋਕਾਂ ਦੇ ਜਜ਼ਬਾਤ ਮਜਰੂਹ ਹੁੰਦੇ ਹਨ, ਔਰ ਉਹਦੀ ਵਜ੍ਹਾ ਤੋਂ ਜਿਹੜਾ ਹੈ ਅਮਨ ਅਮਾਨ ਦਾ ਮਸਲਾ ਬਣ ਜਾਂਦਾ ਹੈ। ਸੋ ਅਲਟੀਮੇਟ ਜਿਹੜਾ ਮਕਸਦ ਹੈ ਇਸ ਪੂਰੀ ਮੂਵਮੈਂਟ ਨੂੰ ਯੂਨਾਈਟਿਡ ਨੇਸ਼ਨਸ ਚਲਾਉਣ ਦਾ, ਔਰ ਕਾਂਗਰਸ ਔਰ ਬ੍ਰਿਟਿਸ਼ ਪਾਰਲੀਮੈਂਟ 'ਚ ਇਹੀ ਹੈ ਕਿ ਲਾਰਡ ਮੈਕਲਨ ਜਿਹੜੇ ਇਹਦੇ ਫਾਊਂਡਰ ਨੇ, ਉਹਨਾਂ ਨੇ ਮੇਰੇ ਨਾਲ ਇਹ ਵਾਅਦਾ ਕੀਤਾ ਹੈ ਕਿ ਅਲਟੀਮੇਟਲੀ ਯੂਨਾਈਟਿਡ ਨੇਸ਼ਨਸ ਦੀ ਮਦਦ ਨਾਲ ਜਿਹੜਾ ਯੂਨਾਈਟਿਡ ਨੇਸ਼ਨ ਦਾ ਹਿਊਮਨ ਰਾਈਟਸ ਚਾਰਟਰ ਹੈ, ਉਹਦੇ 'ਚ ਅਸੀਂ ਤਬਦੀਲੀ ਕਰਾਵਾਂਗੇ, ਕਿਉਂਕਿ 1948 ਦਾ ਬਣਿਆ ਹੋਇਆ ਹੈ, ਔਰ ਇੰਨੇ ਸਾਲ ਹੋ ਗਏ ਨੇ। ਹੁਣ ਇਹ ਤਬਦੀਲੀ ਦੀ ਜ਼ਰੂਰਤ ਹੈ ਕਿ ਉਹਦੇ ਵਿੱਚ ਅਜਿਹੀਆਂ ਸ਼ਿਕਾਂ ਵੀ ਲਿਆਵੇ ਯੂਨਾਈਟਿਡ ਨੇਸ਼ਨਸ ਦੀ ਅਕਵਾਮ ਮੁਤੱਹਦਾ, ਕਿ ਜਿਹਦੇ ਰਾਹੀਂ ਲੋਕਾਂ ਦੇ ਜਿਹੜੇ ਧਾਰਮਿਕ ਜਜ਼ਬਾਤ ਨੇ, ਔਰ ਉਹਨਾਂ ਦੀਆਂ ਧਾਰਮਿਕ ਕਿਤਾਬਾਂ, ਉਹਨਾਂ ਦੇ ਧਾਰਮਿਕ ਪਰਸਨੈਲਿਟੀਜ਼, ਉਹਨਾਂ ਦੇ ਬਾਰੇ ਕਿ ਹਰ ਇੱਕ ਨੂੰ ਉਲਟੀ ਸਿੱਧੀ ਗੱਲ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਨਾ ਹੀ ਉਹਨਾਂ ਦੀ ਬੇਹਰਮਤੀ ਹੋਣੀ ਚਾਹੀਦੀ ਹੈ। ਸੋ ਇਹ ਮਕਸਦ ਹੈ ਇੱਥੇ ਆਉਣ ਦਾ। ਬਾਕੀ ਅਸੀਂ ਤੇ ਗੁਮਨਾਮ ਸਿਪਾਹੀ ਹਾਂ। ਮੇਰੇ ਦਿਲ 'ਚ ਆਪਣੇ ਧਰਮ ਵਾਸਤੇ, ਸਿੱਖੀ ਧਰਮ ਵਾਸਤੇ ਬਹੁਤ ਦਰਦ ਹੈ, ਔਰ ਮੈਂ ਜੋ ਕੋਸ਼ਿਸ਼ ਕਰ ਸਕਦਾ ਹਾਂ ਮੈਂ ਕਰਦਾ ਰਹਿਣਾ। ਮੈਂ ਨਾ ਤਾਂ ਸੰਗਤ ਕੋਲ ਜਾ ਕੇ ਕਦੇ ਪੈਸਾ ਮੰਗਣਾ ਹੈ, ਨਾ ਉਹਨਾਂ ਨੂੰ ਮੈਂ ਕੋਈ ਇਲੈਕਸ਼ਨ ਲੜਨਾ ਹੈ, ਨਾ ਮੈਨੂੰ ਪਬਲਿਸਿਟੀ ਚਾਹੀਦੀ ਹੈ, ਪਰ ਇੰਨੀ ਕੋਸ਼ਿਸ਼ ਜ਼ਰੂਰ ਹੈ ਕਿ ਅਸੀਂ ਦੁਨੀਆ ਜਿਹੜੀਆਂ ਵੀ ਤੁਹਾਨੂੰ ਪਤਾ ਵੱਡੀਆਂ ਤਬਦੀਲੀਆਂ ਆਈਆਂ ਨੇ, ਉਹ ਹਮੇਸ਼ਾ ਲੌਬਿੰਗ ਨਾਲ ਆਈਆਂ ਨੇ, ਔਰ ਲੌਬਿੰਗ ਵੀ ਰਾਈਟ ਲੈਵਲ ਤੇ ਰਾਈਟ ਬੰਦਿਆਂ ਨੂੰ। ਅਗਰ ਅੱਜ ਅਕਵਾਮ ਮੁਤੱਹਦਾ ਤੱਕ ਅਸਾਂ ਇਹ ਗੱਲ ਪਹੁੰਚਾਈਏ ਕਿ ਬਈ ਜਿਸ ਵੇਲੇ ਇਸਲਾਮ ਦੇ ਕਿਸੇ ਵੱਡੇ ਬਜ਼ੁਰਗ ਦੇ ਉੱਤੇ, ਜਿਸ ਮੁਹੰਮਦ ਸਾਹਿਬ ਦੇ ਉੱਤੇ ਉਂਗਲੀ ਉਠਾਈ ਜਾਂਦੀ ਹੈ, ਉਹਨਾਂ ਦੇ ਕਾਰਟੂਨ ਬਣਾਏ ਜਾਂਦੇ, ਲੋਕਾਂ ਦੇ ਧਾਰਮਿਕ ਜਜ਼ਬਾਤ ਮਜਰੂਹ ਹੁੰਦੇ ਨੇ, ਇਸ ਤਰ੍ਹਾਂ ਉੱਥੇ ਨਾਲ ਹੀ ਨਾਲ ਅਸਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਕੀਤੀ ਕਿ ਉਹਦੇ ਨਾਲ ਵੀ ਜਦੋਂ ਦੀ ਬੇਰੁਮਤੀ ਹੁੰਦੀ ਹੈ ਤੈਨੂੰ ਰੋਕਣਾ ਚਾਹੀਦਾ, ਉਹਦੇ ਵਿੱਚ ਕੁਛ ਨਾ ਕੁਛ ਕਾਨੂੰਨਾਂ 'ਚ ਹੋਣਾ ਚਾਹੀਦਾ। ਤਾਂ ਉਹਦਾ ਮਕਸਦ ਇਹੀ ਹੈ ਕਿ ਜਿਹੜੇ ਇਹ ਵੱਡੇ ਮਸਲੇ ਨੇ ਹੱਲ ਹੋਣ, ਤਾਂ ਕਿ ਲੋਕ ਜਿਹੜੇ ਨੇ ਅਮਨ ਚੈਨ ਨਾਲ ਸਾਰੇ ਧਰਮ ਇੱਕ ਦੂਸਰੇ ਨਾਲ ਰਲ ਕੇ ਜ਼ਿੰਦਗੀ ਬਤੀਤ ਕਰਨ। ਬਿਲਕੁਲ ਵੀਰ ਜੀ। ਵੀਰ ਜੀ, ਆਫ ਕੋਰਸ ਅਮਰੀਕਨ ਸਿੱਖ ਕਾਕਸ ਅਤੇ ਤੁਹਾਡੀ ਮਦਦ ਨਾਲ ਜਿਹੜਾ ਇਹ ਉਪਰਾਲਾ ਹੋ ਰਿਹਾ, ਅਸੀਂ ਰੀਅਲੀ ਅਪਰੀਸ਼ੀਏਟ ਵੀ ਕਰਦੇ ਹਾਂ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਗਲੋਬਲ ਪੀਸ ਦੀ, ਧਰਮਾਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਹਿਫਾਜ਼ਤ ਹੋਣੀ ਚਾਹੀਦੀ, ਸਭ ਤੋਂ ਪਹਿਲਾਂ ਤਾਂ ਅਸੀਂ ਭਾਰਤ ਤੋਂ ਸ਼ੁਰੂ ਕਰਦੇ, ਫਿਰ ਵਾਪਸ ਅਮਰੀਕਾ ਨੂੰ ਵਾਪਸ ਆਉਂਦੇ ਹਾਂ। ਪਰ ਜਿਸ ਤਰ੍ਹਾਂ ਭਾਰਤ ਦੇ ਵਿੱਚ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਧਰਮ, ਵੱਖ-ਵੱਖ ਧਰਮ ਨੇ ਉੱਥੇ, ਐਂਡ ਜਿਸ ਤਰ੍ਹਾਂ ਉਹਨਾਂ ਦਾ ਘਾਣ ਹੁੰਦਾ ਹੈ, ਨਰਿੰਦਰ ਮੋਦੀ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੀ RSS, BJP, ਚਾਹੇ ਕਾਂਗਰਸ ਹੋਵੇ, ਇਹਨਾਂ ਸਾਰਿਆਂ ਦਾ ਮਕਸਦ ਇੱਕ ਏਜੰਡਾ ਇੱਕ ਹੈ। ਪਰ ਜਿਸ ਤਰ੍ਹਾਂ ਪਿਛਲੇ ਦਿਨੀ India and close partner with the United States, ਪਰ ਜਿੱਦਾਂ ਪਿਛਲੇ ਦਿਨੀ ਇਹਨਾਂ ਨੇ US Commission of International Religious Freedom ਨਾਲ ਅਫੀਲੀਏਟ ਜਿਹੜੇ ਹੈਗੇ ਆ ਬੰਦੇ ਸੀਗੇ ਜਾਂ ਸਟਾਫ ਸੀਗੇ, ਉਹਨਾਂ ਨੂੰ ਇੰਡੀਆ ਦਾ ਵੀਜ਼ਾ ਦੇਣ ਤੋਂ ਨਾ ਕਰ ਦਿੱਤਾ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਹ ਤਾਂ ਬੜੀ ਮੰਦਭਾਗੀ ਚੀਜ਼ ਹੈ। ਇੰਡੀਆ ਇੱਕ ਪਾਸੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆਪਣੇ ਆਪ ਨੂੰ ਅਖਵਾਉਂਦਾ ਵਾ, ਤੇ ਦੂਸਰੇ ਪਾਸੇ ਉਹ ਔਰ ਹਰ ਵਾਰੀ ਜਦੋਂ ਵੀ ਇੱਥੋਂ ਆਵਾਜ਼ ਉੱਠਦੀ ਹੈ ਤਾਂ ਇੰਡੀਆ ਕਹਿੰਦਾ ਵੀ ਲੋਕਾਂ ਨੂੰ ਸਾਡੇ ਮੁਲਕ ਦੀ ਸਮਝ ਨਹੀਂ, ਸਾਡੇ ਕਨਸਟੀਟਿਊਸ਼ਨ ਦੀ ਸਮਝ ਨਹੀਂ। ਅਗਰ ਇੰਡੀਆ ਵਾਕਈ ਸਮਝਦਾ ਕਿ ਇੱਥੇ ਬੈਠੇ ਅਦਾਰੇ ਜਿਹੜੇ ਨੇ ਉਹ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਨਹੀਂ ਸਮਝਦੇ, ਉੱਥੇ ਦੇ ਹਾਲਾਤਾਂ ਨੂੰ ਸਮਝਦੇ, ਤਾਂ ਉਹਨੂੰ ਚਾਹੀਦਾ ਵੀ ਵੈਲਕਮ ਕਰੇ, ਵੀ ਆਓ ਤੁਸੀਂ ਆ ਕੇ ਦੇਖੋ। ਇੱਕ ਬੰਦਾ ਜਿਹਦੇ ਬਾਰੇ ਕਿਸੇ ਨੂੰ ਗਲਤਫਹਿਮੀ ਹੋਵੇ ਤੇ ਉਹਦਾ ਤਾਂ ਦਿਲ ਹੁੰਦਾ ਵੀ ਮੇਰੇ ਬਾਰੇ ਗਲਤਫਹਿਮੀ ਦੂਰ ਹੋ ਜਾਏ। ਪਰ ਜਿਹੜਾ ਮੁਲਕ ਕਿਸੇ ਦਾ ਘਾਣ ਕਰਦਾ ਹੋਵੇ, ਉਹ ਤਾਂ ਨਹੀਂ ਚਾਹੇਗਾ ਕਿ ਦੁਨੀਆ ਨੂੰ ਪਤਾ ਲੱਗੇ। ਪਰ ਅਸੀਂ ਹੁਣ 21ਵੀਂ ਸਦੀ ਚ ਰਹਿੰਦੇ ਹਾਂ, ਉਹ ਜ਼ਮਾਨੇ ਲੰਘ ਗਏ ਜਦੋਂ ਲੋਕਾਂ ਨੂੰ ਸੀ ਪਤਾ ਚੱਲਦਾ। ਹੁਣ ਤੁਹਾਨੂੰ ਪਤਾ ਵੀ ਮੈਂ ਅੱਜ ਵੀ ਯੂਸਰਫ ਨਾਲ ਮੀਟਿੰਗ ਸੀ, ਉੱਥੇ ਉਹਨਾਂ ਨੇ ਕਾਫੀ ਇੱਥੇ ਪਰੇਸ਼ਾਨੀ ਹੋਈ ਉਹਨਾਂ ਨੂੰ ਹੈ ਕਿ ਦੁਨੀਆ ਦੇ ਹਰ ਮੁਲਕ ਦਾ ਵੀਜ਼ਾ ਜਿਹੜਾ ਹੈ ਉਹਨਾਂ ਨੂੰ ਮਿਲ ਜਾਂਦਾ ਹੈ। ਅਜਿਹੇ ਮੁਲਕ ਜਿੱਥੇ ਕੰਪਲੀਟ ਡਿਕਟੇਟਰਸ਼ਿਪ ਹੈ, ਜਿੱਥੇ ਬਾਦਸ਼ਾਹਤ ਹੈ, ਜਿਸ ਤਰ੍ਹਾਂ ਸਾਊਦੀ ਅਰਬ ਹੈ, ਉੱਥੇ ਹਿਊਮਨ ਰਾਈਟਸ ਰਿਕਾਰਡ ਬਹੁਤ ਭੈੜਾ ਹੈ, ਔਰ ਰਿਲੀਜੀਅਸ ਫਰੀडम ਦੀ ਬਹੁਤ ਉੱਥੇ ਤੰਗੀ ਹੈ ਲੋਕਾਂ ਨੂੰ। ਉੱਥੇ ਦਾ ਵੀਜ਼ਾ ਬਾਦਸ਼ਾਹਤ ਹੋਣ ਦੇ ਬਾਵਜੂਦ ਇਹਨਾਂ ਨੂੰ ਮਿਲਿਆ, ਔਰ ਉੱਥੇ ਜਾ ਕੇ ਇਹਨਾਂ ਨੇ
ਆਪਣੀ ਪੂਰੀ ਰਿਪੋਰਟ ਲਿਖੀ ਹੈ। ਪਾਕਿਸਤਾਨ ਵਰਗਾ ਮੁਲਕ ਜਿਹਨੂੰ ਇੱਕ ਇਸਲਾਮੀ ਮੁਲਕ ਕਿਹਾ ਜਾਂਦਾ ਵੀ ਉੱਥੇ ਰਿਲੀਜੀਅਸ ਫਰੀडम ਦੇ ਇਸ਼ੂਜ਼ ਨੇ, ਪਾਕਿਸਤਾਨ ਨੇ ਵੀਜ਼ਾ ਦਿੱਤਾ। ਇਸ ਤਰ੍ਹਾਂ ਹੋਰ ਬੇਸ਼ੁਮਾਰ ਅਜਿਹੇ ਮੁਲਕ ਮਿਡਲ ਈਸਟ ਦੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਵੀ ਉਹਨਾਂ ਦਾ ਹਿਊਮਨ ਰਾਈਟਸ ਦਾ ਰਿਕਾਰਡ ਭੈੜਾ ਹੈ ਔਰ ਮਜ਼ਹਬੀ ਆਜ਼ਾਦੀ ਨਹੀਂ ਹੈ, ਉਹਨਾਂ ਸਾਰਿਆਂ ਨੇ ਯੂਸਰਫ ਨੂੰ ਆਪਣੇ ਆਪਣੇ ਮੁਲਕ ਵਿਜ਼ਿਟ ਕਰਨ ਦੀ ਇਜਾਜ਼ਤ ਦਿੱਤੀ ਹੈ, ਪਰ ਭਾਰਤ ਨੇ ਨਹੀਂ ਦਿੱਤੀ। ਔਰ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਭਾਰਤ ਜਿਹੜਾ ਹੈ ਉਹ ਇਹ ਕੰਮ ਕਈ ਵਾਰੀ ਕਰ ਚੁੱਕਿਆ ਹੈ। ਪਰ ਹੁਣ ਗੱਲ ਉੱਥੇ ਕਿ ਪਹੁੰਚੀ ਹੋਈ ਹੈ। ਹੁਣ ਪਿਛਲੇ ਦਿਨਾਂ ਇਕੋਨੋਮਿਸਟ ਦੇ ਵਿੱਚ ਇੱਕ ਆਰਟੀਕਲ ਸੀ ਵੀ ਅਗਰ ਭਾਰਤ ਇਸ ਤਰ੍ਹਾਂ ਕਰਦਾ ਰਿਹਾ ਤੇ ਜਿਹੜੇ ਇਹਨਾਂ ਦੇ ਅਮਰੀਕਾ ਨਾਲ ਇੱਥੇ ਸੰਬੰਧ ਨੇ ਡਿਪਲੋਮੈਟਿਕ, ਉਹ ਵੀ ਖਰਾਬ ਹੋ ਜਾਣਗੇ। ਲੇਕਿਨ ਇੱਕ ਚੀਜ਼ ਹੈ ਕਿ ਭਾਰਤ ਨੇ ਸ਼ਾਇਦ ਇਹ ਸਮਝਿਆ ਹੋਊਗਾ ਕਿ ਅਗਰ ਉਹ ਨਹੀਂ ਇਜਾਜ਼ਤ ਦਿੰਦੇ ਇੰਡੀਆ ਵਿਜ਼ਿਟ ਕਰਨ ਦੀ ਤੇ ਇਹਦੇ ਨਾਲ ਕੋਈ ਭਾਰਤ ਦਾ ਫਾਇਦਾ ਹੋ ਜਾਣਾ। ਐਸੀ ਗੱਲ ਕੋਈ ਨਹੀਂ। ਅਗਲੇ ਮਹੀਨੇ ਤੁਸੀਂ ਦੇਖੋਗੇ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਜਿਹੜੀ ਗਲੋਬਲ ਰਿਪੋਰਟ ਆ ਛਪੇਗੀ ਔਰ ਫਿਰ ਭਾਰਤ ਨੇ ਹੁਣ ਮੌਕਾ ਨਹੀਂ ਦਿੱਤਾ। ਸੋ ਯੂਸਰਫ ਜਿਸ ਤਰ੍ਹਾਂ ਸਮਝਦੀ ਹੈ ਜੋ ਉਹਨਾਂ ਦੇ ਕੋਲ ਅਥੈਂਟਿਕ ਰਿਸਰਚ ਸੋਰਸਿਸ ਤੋਂ ਜਿਹੜੀ ਇਨਫੋਰਮੇਸ਼ਨ ਹੈ ਉਹ ਛਾਪਣਗੇ। ਉਹਦੇ ਨਾਲ ਇਹ ਤਾਂ ਨਹੀਂ ਕਿ ਉਹਨਾਂ ਦੀ ਰਿਪੋਰਟ ਛਪਣੋਂ ਹਟ ਜਾਏਗੀ, ਰਿਪੋਰਟ ਤੇ ਛਪਣੀ ਜਿਸ ਤਰ੍ਹਾਂ ਹਰ ਸਾਲ ਛਪਦੀ ਔਰ ਉਹ ਦੁਨੀਆ ਸਾਹਮਣੇ ਆਏਗੀ। ਪਰ ਇਸ ਤਰੀਕੇ ਨਾਲ ਦੁਨੀਆ ਦੀ ਜਿਹੜੀ ਸਿਵਲਾਈਜ਼ਡ ਕੌਮਾਂ ਨੇ ਔਰ ਜਿਹੜੀਆਂ ਆਪਣੇ ਆਪ ਨੂੰ ਡੈਮੋਕ੍ਰੇਸੀ ਅਖਵਾਉਂਦੀਆਂ ਨੇ, ਉਹਨਾਂ ਨੂੰ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਕਿ ਉਹ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਮੁਲਕ ਜਾਣ ਤੋਂ ਰੋਕਣ। ਇਸ ਤਰੀਕੇ ਨਾਲ ਭਾਰਤ ਦਾ ਕੋਈ ਫਾਇਦਾ ਵੀ ਨਹੀਂ ਔਰ ਇਹਦੇ ਕੋਈ ਚੰਗੇ ਅਸਰਾਤ ਵੀ ਇੱਥੇ ਦੋਵਾਂ ਮੁਲਕਾਂ ਦੇ ਸੰਬੰਧਾਂ ਤੇ ਪੈਣ ਵਾਲੇ ਨਹੀਂ। ਪਿਛਲੇ ਦਿਨਾਂ ਇੱਕ ਖਤ ਵੀ ਲਿਖਿਆ ਗਿਆ ਸੀ ਮੁਖਤਲਿਫ ਕਾਂਗਰਸਮੈਨ ਦੀ ਤਰਫੋਂ ਨਰਿੰਦਰ ਮੋਦੀ ਨੂੰ ਕੋਈ 1.5-2 ਮਹੀਨੇ ਪਹਿਲਾਂ, ਜਿਸ 'ਚ ਉਹਨਾਂ ਬਹੁਤ ਜ਼ਿਆਦਾ ਜਿਹੜੀ ਹੈ ਉਹ ਪਰੇਸ਼ਾਨੀ ਇਜ਼ਹਾਰ ਕੀਤਾ ਕਿ ਜੋ ਕੁਛ ਭਾਰਤ 'ਚ ਹੋ ਰਿਹਾ ਹੈ। ਮੈਂ ਅਗਰ ਕੋਈ ਸੁਣ ਰਿਹਾ ਹੈ ਭਾਰਤੀ ਜ਼ਿੰਮੇਦਾਰ ਤੇ ਉਹਨਾਂ ਨੂੰ ਇਹ ਕਹਾਂਗਾ ਕਿ ਦੁਨੀਆ 'ਚ ਹਰ ਸ਼ੈ ਜਿਹੜੀ ਹੈ ਹੁਣ ਲੋਕਾਂ ਦੇ ਸਾਹਮਣੇ ਹੈ, ਲੁਕਾਉਣ ਦਾ ਫਾਇਦਾ ਕੋਈ ਨਹੀਂ। ਔਰ ਭਾਰਤ ਵਿੱਚ ਪੋਟੈਂਸ਼ੀਅਲ ਹੈ ਅੱਗੇ ਜਾਣ ਦਾ। ਤੁਸੀਂ ਇਕਨੋਮਿਕ ਟਾਈਜ਼ ਬਿਹਤਰ ਕਰਨਾ ਚਾਹੁੰਦੇ ਹੋ, ਟ੍ਰੇਡ ਕਰਨਾ ਚਾਹੁੰਦੇ ਹੋ। ਸਾਨੂੰ ਵੀ ਖੁਸ਼ੀ ਹੈ ਕਿ ਸਾਊਥ ਏਸ਼ੀਆ ਦਾ ਇੱਕ ਮੁਲਕ ਜਿਹੜਾ ਹੈ ਉਹਦੇ ਵਿੱਚ ਲੋਕਾਂ ਨੂੰ ਖਾਣ ਨੂੰ ਮਿਲੇ, ਉੱਥੇ ਤਰੱਕੀ ਆਵੇ। ਪਰ ਜੇ ਤੁਸੀਂ ਇਸ ਤਰ੍ਹਾਂ ਦੀ ਸੋਚ ਰੱਖੋਗੇ ਜਿਹੜੀ 15ਵੀਂ-16ਵੀਂ ਸਦੀ 'ਚ ਸ਼ਾਇਦ ਠੀਕ ਹੋਵੇ, 21ਵੀਂ ਸਦੀ 'ਚ ਇਸ ਤਰ੍ਹਾਂ ਦੀ ਸੋਚ ਰੱਖ ਕੇ ਤੁਸੀਂ ਅੱਗੇ ਨਹੀਂ ਵੱਧ ਸਕਦੇ। ਬਿਲਕੁਲ ਬਿਲਕੁਲ ਵੀਰ ਜੀ। ਪਰ ਵੀਰ ਜੀ ਸੋਚ ਦੀ ਗੱਲ ਕੀਤੀ, RSS BJP ਨਰਿੰਦਰ ਮੋਦੀ ਇਹਦੀ ਸੋਚ ਹੈਗੀ ਹਿੰਦੂ ਹਿੰਦੀ ਹਿੰਦੁਸਤਾਨ। ਉਸੇ ਤਰ੍ਹਾਂ ਦੀ ਜਿਹੜੀ ਸੋਚ ਹੈਗੀ ਇੱਥੇ ਅਮਰੀਕਾ ਦੇ ਵਿੱਚ ਵੀ, ਜਦੋਂ ਤੁਸੀਂ ਦੇਖ ਸਕਦੇ ਡੋਨਲਡ ਟਰੰਪ ਦੀ ਹੈ, ਜਿਹੜੀ ਕਾਫੀ ਸਾਰੀਆਂ ਲੱਗਦਾ ਪਿਆ ਕਿ ਮੈਜੋਰਟੀ ਲੋਕ ਉਹਦੇ ਪਿੱਛੇ ਲੱਗੇ ਹੋਏ ਨੇ। ਦੇ ਪਬਲਿਕ ਬ੍ਰੇਨ ਵਾਸ਼ ਤੁਸੀਂ ਦੇਖਦੇ ਹੋ, ਰੈਲੀਜ਼ ਦੇਖਦੇ ਹੋ, ਕਿਸ ਤਰ੍ਹਾਂ ਲੋਕਾਂ ਨੂੰ ਰੈਲੀਜ਼ ਤੋਂ ਬਾਹਰ ਕੱਢਿਆ ਜਾਂਦਾ ਜਿਹੜੇ ਕਿ ਉਹਨਾਂ ਅਗਰੀ ਨਹੀਂ ਕਰਦੇ। ਅਗਰ ਇਸ ਤਰ੍ਹਾਂ ਦਾ ਬੰਦਾ ਡੋਨਲਡ ਟਰੰਪ ਵਰਗਾ ਬੰਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਜਾਂਦਾ ਤਾਂ ਅਮਰੀਕਨ ਦਾ ਕੀ ਹੋਵੇਗਾ ਤੇ ਅਮਰੀਕਾ ਦਾ ਕੀ ਹੋਵੇਗਾ? ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਹੈਲੋ ਜੀ ਵੀਰ ਜੀ। ਹੈਲੋ 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 ਵੀਰ ਜੀ। ਹਾਂਜੀ, ਹੁਣ ਬਾਤ ਆ ਰਹੀ ਹੈ ਜੀ। ਓਕੇ, ਸੋ ਵੀਰ ਜੀ ਤੁਸੀਂ ਗੱਲ ਕੀਤੀ ਸੀਗੀ ਇੰਡੀਆ ਦੇ ਵਿੱਚ RSS ਦੀ ਗੱਲ ਕੀਤੀ, ਆਪਾਂ ਨਰਿੰਦਰ ਮੋਦੀ ਦੀ ਗੱਲ ਕੀਤੀ ਕਿ ਇਹਨਾਂ ਦਾ ਜਿਹੜਾ ਏਜੰਡਾ ਹੈਗਾ ਵਾ ਉਹ ਹਿੰਦੂ ਹਿੰਦੁਸਤਾਨ ਵਾਲਾ ਏਜੰਡਾ। ਤੁਸੀਂ ਕਿਹਾ ਸੀ 15ਵੀਂ ਸਦੀ ਦੇ ਵਿੱਚ ਤਾਂ ਠੀਕ ਲੱਗਦਾ, ਪਰ ਅੱਜ 21st ਸੈਂਚੁਰੀ ਦੇ ਵਿੱਚ ਚੱਲਦੇ ਪਏ ਆ। ਇਸ ਦੇ ਵਿੱਚ ਐਵਰੀਬਾਡੀ ਸ਼ੁੱਡ ਹੈਵ ਲਾਈਕ ਫਰੀडम ਆਫ ਸਪੀਚ ਐਂਡ ਪ੍ਰੈਕਟਿਸ ਦ ਰਿਲੀਜਨ ਫ੍ਰੀਲੀ, ਰਾਈਟ? ਪਰ ਜਿਸ ਤਰ੍ਹਾਂ ਇਸੇ ਤਰ੍ਹਾਂ ਦਾ ਏਜੰਡਾ ਜਿਹੜਾ ਹੁਣ ਡੋਨਲਡ ਟਰੰਪ ਹੈਗਾ, ਇਹਦੇ ਵੱਲ ਵੀ ਵੇਖਣ ਨੂੰ ਮਿਲਦਾ ਕਿ ਇਹ ਵੀ ਕਾਫੀ। ਤੁਹਾਡੀ ਆਵਾਜ਼ ਫਿਰ ਕੱਟ ਰਹੀ ਹੈ। ਓਕੇ, ਸੋ ਵੀਰ ਜੀ ਜਿਸ ਤੁਸੀਂ ਗੱਲ ਕੀਤੀ, ਆਪਾਂ ਭਾਰਤ ਦੀ ਗੱਲ ਕੀਤੀ ਹੈ, ਪਰ ਜਿਸ ਤਰ੍ਹਾਂ RSS ਜਾਂ ਹੋਏ BJP ਹੋਏ ਨਰਿੰਦਰ ਮੋਦੀ ਹੋਵੇ, ਜਿਹੜਾ ਇਹਨਾਂ ਏਜੰਡਾ ਹੈਗਾ ਹਿੰਦੂ ਹਿੰਦੁਸਤਾਨ ਦਾ ਏਜੰਡਾ ਵਾ। ਫਿਰ ਤੁਸੀਂ ਗੱਲ ਕੀਤੀ ਹੈ ਕਿ ਇਹ 15ਵੀਂ ਸਦੀ ਦੇ ਵਿੱਚ ਠੀਕ ਲੱਗਦਾ, ਪਰ ਵੀ ਆਰ ਲਿਵਿੰਗ ਇਨ 21st ਸੈਂਚੁਰੀ। ਸਭ ਕੁਝ ਸਾਹਮਣੇ ਹੈਗਾ, ਪਰ ਜਿਸ ਤਰ੍ਹਾਂ ਸਭ ਕੁਝ ਸਾਹਮਣੇ ਹੈਗਾ, ਫਿਰ ਵੀ ਜਿਸ ਤਰ੍ਹਾਂ ਡੋਨਲਡ ਟਰੰਪ ਹੈਗਾ ਅਮਰੀਕਾ ਦੇ ਵਿੱਚ, ਉਹਦਾ ਵੀ ਏਜੰਡਾ ਸੇਮ ਹੀ ਹੈਗਾ। ਉਹ ਵੀ ਜਿਹੜੀਆਂ ਮਿਨੋਰਟੀਜ਼ ਨੇ ਜਾਂ ਹੋਰ ਰਿਲੀਜਨ ਦੇ ਲੋਕ ਨੇ, ਉਹਨਾਂ ਨੂੰ ਅਮਰੀਕਾ ਚੋਂ ਬਾਹਰ ਕੱਢਣਾ ਚਾਹੁੰਦਾ, ਹਰ ਬੰਦੇ ਨੂੰ ਬੈਨ ਕਰਨਾ ਚਾਹੁੰਦਾ ਹੈ। ਜੇ ਅਗਰ ਇਸ ਤਰ੍ਹਾਂ ਦਾ ਬੰਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਜਾਂਦਾ ਡੋਨਲਡ ਟਰੰਪ ਵਰਗਾ, ਤੇ ਫਿਰ ਅਮਰੀਕਾ ਦਾ ਜਾਂ ਅਮਰੀਕਨਸ ਦਾ ਕੀ ਹਾਲ ਹੋਵੇਗਾ? ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਬਹੁਤ ਮੰਦਭਾਗਾ ਵਾ ਔਰ ਮੇਰਾ ਖਿਆਲ ਹੈ ਅਮਰੀਕਾ ਦੀ ਤਾਰੀਖ ਦੇ ਵਿੱਚ ਇਹ ਸਭ ਤੋਂ ਸਿਆਹ ਦੌਰ ਆ ਕਿ ਡੋਨਲਡ ਟਰੰਪ ਜੈਸੇ ਬੰਦੇ ਨੂੰ ਇੰਨੀ ਜ਼ਿਆਦਾ ਲੋਕਾਂ ਦੀ ਤਰਫੋਂ ਜਿਹੜੀ ਹੈ ਸਪੋਰਟ ਮਿਲ ਰਹੀ ਹੈ। ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਦਾ ਜਾਂ ਨਹੀਂ ਬਣਦਾ, ਇਹ ਤੇ ਦੂਸਰਾ ਵਿਸ਼ਾ ਹੈ। ਔਰ ਮੈਂ ਪ੍ਰਮਾਤਮਾ ਤੋਂ ਪੂਰੀ ਅਰਦਾਸ ਵੀ ਕਰਦਾ ਹਾਂ ਔਰ ਲੋਕਾਂ ਤੋਂ ਉਮੀਦ ਰੱਖਦਾ ਕਿ ਡੋਨਲਡ ਟਰੰਪ ਵਰਗਾ ਬੰਦਾ ਇਸ ਮੁਲਕ ਦਾ ਸਦਰ ਨਾ ਬਣੇ। ਉਹ ਮੁਲਕ ਜਿਹੜਾ ਕਹਿੰਦਾ ਕਿ ਲੈਂਡ ਆਫ ਦਾ ਫ੍ਰੀ, ਉਸ ਮੁਲਕ ਜਿਹਦਾ ਕਨਸਟੀਟਿਊਸ਼ਨ ਜਿਹੜਾ ਹੈ ਉਹ ਲੋਕਾਂ ਦੀ ਆਜ਼ਾਦੀ ਤੇ ਯਕੀਨ ਰੱਖਦਾ ਹੈ, ਉਹਦੇ ਵਿੱਚ ਇੱਕ ਅਜਿਹਾ ਬੰਦਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣ ਜਾਏ, ਜਿਹੜਾ ਕਹੇ ਕਿ ਮੈਂ ਫਲਾਣੇ ਨੂੰ ਕੱਢ ਦੇਣਾ, ਫਲਾਣੇ ਨੂੰ ਚੁੱਕ ਕੇ ਸੁੱਟ ਦੇਣਾ, ਫਲਾਣਾ ਧਰਮ ਜਿਹੜਾ ਹੈ ਇਸ ਸ਼ਾਇਦ ਜ਼ਿੰਮੇਦਾਰ ਹੈ
ਕਦੇ ਕਵੇ ਕਿ ਇਸ ਮੁਲਕ ਦੇ ਵਿੱਚ ਉਹਨੇ ਦੇਖੋ ਸਿਰਫ ਮੁਸਲਮਾਨਾਂ ਨੂੰ ਟਾਰਗੇਟ ਨਹੀਂ ਕੀਤਾ ਔਰ ਇਮੀਗ੍ਰੈਂਟਸ ਨੂੰ, ਉਹ ਤਾਂ ਹੁਣ ਜਿਹੜੇ ਕ੍ਰਿਸਚਨ ਆ ਉਹਨਾਂ ਨੂੰ ਵੀ ਟਾਰਗੇਟ ਕਰ ਰਿਹਾ। ਉਹ ਕਹਿ ਰਿਹਾ ਵੀ ਇਸ ਮੁਲਕ 'ਚ ਸਿਰਫ ਪ੍ਰੋਟੈਸਟੈਂਟ ਕ੍ਰਿਸਚਨ ਹੀ ਰਹਿ ਸਕਣਗੇ, ਤੇ ਇਹਦਾ ਮਤਲਬ ਹੈ ਫਿਰ ਕੈਥੋਲਿਕ ਕ੍ਰਿਸਚਨ ਕਿਹੜੇ ਪਾਸੇ ਜਾਣਗੇ? ਫਿਰ ਇਮੀਗ੍ਰੈਂਟਸ ਦੀ ਏਡੀ ਵੱਡੀ ਕੰਟਰੀਬਿਊਸ਼ਨ ਹੈ ਇਹਨਾਂ ਮੁਲਕਾਂ ਲਈ, ਉਹਨਾਂ ਦਾ ਕੀ ਹੋਏਗਾ? ਔਰ ਇੱਕ ਪਾਸੇ ਮੈਕਸੀਕਨ ਮਾਈਗ੍ਰੈਂਟਸ ਨੂੰ ਟਾਰਗੇਟ ਕਰ ਰਿਹਾ ਹੈ, ਤੇ ਇਸ ਮੁਲਕ ਦੇ ਵਿੱਚ ਯੂਰਪ ਤੋਂ ਇੰਨੇ ਲੋਕ ਮਾਈਗ੍ਰੇਟ ਕਰਕੇ ਆਏ ਨੇ, ਸਿਰਫ ਮੈਕਸੀਕਨ ਤੇ ਨਹੀਂ ਆਏ। ਸਟੈਟਿਸਟਿਕ ਕਰਕੇ ਦੇਖੋ ਮੈਕਸੀਕਨ ਤੇ ਫਿਰ ਤਾਂ ਥੋੜੇ ਨੇ, ਯੂਰਪ ਤੋਂ ਜਿੰਨੀ ਮਾਈਗ੍ਰੇਸ਼ਨ ਹੋ ਰਹੀ ਹੈ ਉਹਨਾਂ ਦੇ ਬਾਰੇ ਕਿਉਂ ਗੱਲ ਨਹੀਂ ਕਰ ਰਿਹਾ? ਫਿਰ ਦੂਸਰੀ ਗੱਲ ਕਿ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਔਰ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਣਾ ਜੋ ਇਸ ਵੇਲੇ ਹੋ ਰਿਹਾ ਹੈ। ਇਹ ਹਰ ਬੰਦੇ ਦੇ ਆਪਣੇ ਆਪਣੇ ਜਿਹੜੇ ਨੇ ਉਹ ਇੰਡੀਵਿਜੂਅਲ ਕੰਮ ਨੇ, ਹਰ ਬੰਦਾ ਆਪਣੇ ਕੰਮਾਂ ਦਾ ਜ਼ਿੰਮੇਦਾਰ ਹੈ, ਨਾ ਕਿ ਉਹਦਾ ਧਰਮ। ਪਰ ਰੀਤ ਮੈਨੂੰ ਨਹੀਂ ਲੱਗਦਾ ਕਿ ਡੋਨਾਲਡ ਟਰੰਪ ਕਦੇ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਸਕੇ। ਛੇਤੀ ਲੋਕਾਂ ਸਾਹਮਣੇ ਨਤੀਜੇ ਆਉਣਗੇ, ਪਰ ਮੈਨੂੰ ਜਿਹੜੀ ਚੀਜ਼ ਤੇ ਦੁੱਖ ਹੋਇਆ ਹੈ ਉਹ ਇਹ ਹੈ ਕਿ ਟਰੰਪ, ਜਿਹੜਾ ਮੈਂ ਪਹਿਲਾਂ ਵੀ ਕਿਹਾ, ਪ੍ਰੈਜ਼ੀਡੈਂਟ ਬਣੇ ਨਾ ਬਣੇ, ਲੇਕਿਨ ਇਹ ਸੋਚ ਕੇ ਹੀ ਬੜਾ ਦੁੱਖ ਹੁੰਦਾ ਹੈ ਕਿ ਅਮਰੀਕਾ 'ਚ ਇੱਕ ਵੱਡੀ ਤਾਦਾਦ ਅਜਿਹੇ ਲੋਕਾਂ ਦੀ ਹੈ ਜੋ ਕੁਝ ਡੋਨਾਲਡ ਟਰੰਪ ਕਹਿ ਰਿਹਾ ਉਹਦੇ ਨਾਲ ਨਾ ਸਿਰਫ ਅਗਰੀ ਕਰ ਰਹੀ ਹੈ ਬਲਕਿ ਉਹਨੂੰ ਸਪੋਰਟ ਵੀ ਕਰ ਰਹੀ ਹੈ। ਪਰ ਟਰੰਪ ਦੇ ਖੜੇ ਹੋਣ ਨਾਲ ਇੱਕ ਫਾਇਦਾ ਜ਼ਰੂਰ ਹੋਇਆ ਹੈ ਜੀ। ਉਹ ਫਾਇਦਾ ਇਹ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਡੈਮੋਕ੍ਰੈਟਿਕ ਕਹਿੰਦੇ ਸੀ ਪਾਸ ਦੇ ਵਿੱਚ, ਜਿਹੜੇ ਕਹਿੰਦੇ ਸੀ ਵੀ ਅਸੀਂ ਰੇਸ਼ੀਅਲ ਇਕੁਐਲਿਟੀ ਤੇ ਬਿਲੀਵ ਕਰਨੇ ਆ, ਜਿਹੜੇ ਕਹਿੰਦੇ ਸੀ ਕਿ ਇਸ ਇਜ਼ ਲੈਂਡ ਆਫ ਦ ਫ੍ਰੀ, ਉਹ ਲੋਕਾਂ ਦੇ ਸਾਹਮਣੇ ਹੁਣ ਐਕਸਪੋਜ਼ ਹੋ ਕੇ ਆਉਣਗੇ। ਜਿਹੜਾ ਬੰਦਾ ਵੀ ਡੋਨਾਲਡ ਟਰੰਪ ਨੂੰ ਸਪੋਰਟ ਕਰੂਗਾ, ਜ਼ਾਹਿਰ ਉਹਦੀ ਆਈਡੀਓਲੋਜੀ ਨੇ ਇੰਡੋਰਸ ਕਰਦਾ ਤਾਂ ਹੀ ਉਹਨੂੰ ਸਪੋਰਟ ਕਰੂ ਨਾ, ਬਿਲਾ ਵਜ੍ਹਾ ਤਾਂ ਕੋਈ ਵੀ ਸਪੋਰਟ ਨਹੀਂ ਕਰਦਾ। ਸੋ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਪ੍ਰੋਸੈਸ ਦੇ ਵਿੱਚ ਐਕਸਪੋਜ਼ ਹੋਣਗੇ, ਪਰ ਮੈਨੂੰ ਨਹੀਂ ਲੱਗਦਾ ਡੋਨਾਲਡ ਟਰੰਪ ਕਦੇ ਵੀ ਸਦਰ ਪ੍ਰੈਜ਼ੀਡੈਂਟ ਇਸ ਮੁਲਕ ਦਾ ਬਣੂਗਾ। ਜੇ ਬਣਿਆ ਤਾਂ ਬਹੁਤ ਭੈੜਾ ਹੋਏਗਾ, ਔਰ ਜੋ ਏਜੰਡਾ ਉਹ ਲੈ ਕੇ ਆ ਰਿਹਾ ਹੈ ਨਫ਼ਰਤ ਦਾ, ਹੇਟ ਸਪੀਚ ਦਾ, ਉਹ ਅਮਰੀਕਾ ਦੀ ਸਪਿਰਿਟ ਦੇ ਖਿਲਾਫ ਹੈ, ਅਮਰੀਕਨ ਕਨਸਟੀਟਿਊਸ਼ਨ ਦੀ ਸਪਿਰਿਟ ਦੇ ਖਿਲਾਫ ਹੈ। ਮੈਨੂੰ ਰੱਬ ਨਾ ਕਰੇ ਕਿ ਅਗਰ ਡੋਨਾਲਡ ਟਰੰਪ ਸਦਰ ਬਣਿਆ ਤਾਂ ਇੱਥੇ ਤੇ ਇੱਕ ਬਹੁਤ ਵੱਡਾ ਕਨਸਟੀਟਿਊਸ਼ਨਲ ਕ੍ਰਾਈਸਿਸ ਖੜਾ ਹੋ ਜਾਊਗਾ ਜੋ ਉਹਦਾ ਏਜੰਡਾ ਵਾ। ਔਰ ਅਮਰੀਕਾ ਪਹਿਲਾਂ ਵੀ ਇਸ ਤਰ੍ਹਾਂ ਦੇ ਇੱਕ ਆਈਡੀਓਲੋਜੀਕਲ ਇਸ਼ੂ ਦੇ ਉੱਤੇ ਜਿਹੜਾ ਹੈ ਉਹ ਸਿਵਲ ਵਾਰ ਚੋਂ ਲੰਘਿਆ ਸੀ ਕੁਝ ਸੌ ਸਾਲ ਪਹਿਲਾਂ। ਤੇ ਜੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਮਰੀਕਨ ਕਨਸਟੀਟਿਊਸ਼ਨ ਦੇ ਖਿਲਾਫ ਨੇ ਉਹ ਇਸ ਕੌਮ ਤੇ ਥੋਪਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਸਦਰ ਬਣ ਕੇ, ਤੇ ਇਸ ਕੌਮ ਨੇ ਕਬੂਲ ਨਹੀਂ ਕਰਨਾ। ਅਮਰੀਕੀਆਂ ਨੇ ਹਮੇਸ਼ਾ ਨਾ ਸਿਰਫ ਆਪਣੀ ਆਜ਼ਾਦੀ ਦਾ ਖਿਆਲ ਰੱਖਿਆ ਬਲਕਿ ਪੂਰੀ ਦੁਨੀਆ 'ਚ ਆਜ਼ਾਦੀ ਦੇ ਲੰਬਰਦਾਰ ਨੇ। ਇਸ ਵਾਸਤੇ ਮੈਂ ਜਿਹੜੇ ਵੀ ਲੋਕ ਸੁਣ ਰਹੇ ਨੇ ਮੇਰੀ ਗੱਲ, ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਅਜਿਹੀ ਨਫ਼ਰਤ ਭਰੀ ਸਿਆਸਤ ਨੂੰ ਬਿਲਕੁਲ ਰਿਜੈਕਟ ਕਰ ਦਿਓ ਔਰ ਅਜਿਹੇ ਬੰਦੇ ਨੂੰ ਆਪਣਾ ਆਗੂ ਨਾ ਬਣਾਓ। ਇਹਦੇ ਨਾਲ ਪੂਰੀ ਅਮਰੀਕੀ ਤਾਰੀਖ ਦਾ ਔਰ ਅਮਰੀਕੀਆਂ ਦੀ ਦੁਨੀਆ ਦੇ ਵਿੱਚ ਜਿਹੜੀ ਵੀ ਇਹਨੂੰ ਲੈਂਡ ਆਫ ਦ ਫ੍ਰੀ ਕਿਹਾ ਜਾਂਦਾ ਹੈ, ਉਸ ਪੂਰੀ ਸਪਿਰਿਟ ਦਾ ਮਜ਼ਾਕ ਬਣ ਜਾਊਗਾ। ਬਿਲਕੁਲ ਮੈਂ ਵੀਰ ਜੀ ਅਸੀਂ ਵੀ ਇਹੀ ਆਸ ਕਰਦੇ ਕਿ ਇੰਨੇ ਜਿੱਤੇ ਪਰ ਐਨੀਥਿੰਗ ਇਜ਼ ਪੋਸੀਬਲ ਐਟ ਦਿਸ ਟਾਈਮ, ਬਿਕੋਜ਼ ਅਗਰ ਬੈਨ ਕੀਤਾ ਹੈ ਨਰਿੰਦਰ ਮੋਦੀ ਭਾਰਤ ਦਾ ਪ੍ਰੈਜ਼ੀਡੈਂਟ ਬਣ ਸਕਦਾ, ਸੋ ਐਨੀਥਿੰਗ ਕੁਡ ਬੀ ਪੋਸੀਬਲ। ਪਰ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਜਿਹਾ ਬੰਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਨਾ ਬਣੇ, ਕਿਉਂਕਿ ਅੱਗੇ ਸਾਨੂੰ ਪ੍ਰੋਬਲਮ ਭਾਰਤ ਦੇ ਵਿੱਚ ਹੋ ਰਹੀ ਸੀ ਰਿਲੀਜੀਅਸ ਫਰੀਡਮ ਦੀ, ਤੇ ਇੱਥੇ ਵੀ ਆ ਕੇ ਪ੍ਰੋਬਲਮ ਹੋਏਗੀ, ਤਾਂ ਵੇਅਰ ਵੀ ਗੋਨਾ ਗੋ, ਰਾਈਟ ਵੀਰ ਜੀ? ਸੋ ਵੀਰ ਜੀ ਇਹ ਤਾਂ ਆਪਾਂ ਇਹਦੇ ਨਾਲ ਤਾਂ ਪੂਰੀ ਦੁਨੀਆ 'ਚ ਕਨਸੈਪਟ ਹੀ ਬਦਲ ਜਾਊਗਾ। ਬਿਲਕੁਲ ਕਿ ਅਗਰ ਅਮਰੀਕਾ ਜੈਸੇ ਮੁਲਕ 'ਚ ਜਿਹੜਾ ਬੰਦਾ ਆ ਸਕਦਾ, ਫਿਰ ਪੂਰੀ ਦੁਨੀਆ 'ਚ ਨਫ਼ਰਤ ਦੀ ਸਿਆਸਤ ਸ਼ੁਰੂ ਹੋ ਜਾਊਗੀ ਔਰ ਦੁਨੀਆ ਦਾ ਅਮਨ ਜਿਹੜਾ ਉਹ ਤਬਾਹ ਹੋ ਜਾਊਗਾ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਸਾਡਾ ਵਕਤ ਵੀ ਐਂਡਿੰਗ ਵੱਲ ਜਾ ਰਿਹਾ, 3-4 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤੁਹਾਡਾ ਜਿਹੜਾ ਆਰਟੀਕਲ ਛਪਿਆ ਸੀ ਪਿਛਲੇ ਦਿਨੀ ARY ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਪਾਕ US ਡਾਇਲੌਗਸ ਦੇ ਉੱਪਰ, ਅਸੀਂ ਚਾਹਾਂਗੇ ਸਾਨੂੰ ਉਸ ਬਾਰੇ ਵੀ ਵੇਰਵੇ ਸਹਿਤ ਤੁਸੀਂ ਜਾਣਕਾਰੀ ਦਿਓ। ਜੀ ਹਾਂਜੀ, ਮੈਂ ਜਿਹੜਾ ਪਿਛਲੇ ਦਿਨਾਂ ਲਿਖਿਆ ਸੀ IRY 'ਚ ਨਿਊਜ਼ 'ਚ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਹੁਣ ਕਿਉਂਕਿ ਇੱਥੇ ਦੌਰਾ ਕਰਨਾ ਹੈ ਇਸ ਮਹੀਨੇ ਦੇ ਆਖਰ 'ਚ, ਨਰਿੰਦਰ ਮੋਦੀ ਨੇ ਵੀ ਆਉਣਾ ਹੈ, ਪਾਕਿਸਤਾਨ ਨਿਊਕਲੀਅਰ ਸਮਿਟ ਹੋ ਰਿਹਾ ਹੈ। ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਉਹਦੇ ਬਾਰੇ ਮੈਂ ਲਿਖਿਆ ਸੀ ਕਿ ਕਾਫੀ ਅਰਸੇ ਤੋਂ ਉਹ ਅਮਰੀਕਾ ਦੀ ਨਜ਼ਰਾਂ 'ਚ ਤੇ ਹੈ, ਔਰ ਉਹਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਕੁਝ ਸਾਇੰਸਦਾਨ ਡਾਕਟਰ ਅਬਦੁਲ ਕਦੀਰ ਖਾਨ ਵਰਗੇ ਉਹਨਾਂ ਨੇ ਜਿਹੜਾ ਹੈ ਬਲੈਕ ਮਾਰਕੀਟ ਕੀਤਾ ਨਿਊਕਲੀਅਰ ਆਰਮਸ ਔਰ ਉਹਦੀ ਟੈਕਨੋਲੋਜੀ ਨੂੰ। ਉਹਦੇ ਵਾਸਤੇ ਫਿਰ ਬਾਰ-ਬਾਰ ਪਾਕਿਸਤਾਨ ਦੇ ਉੱਤੇ ਤਨਕੀਦ ਹੁੰਦੀ ਰਹੀ ਹੈ, ਔਰ ਇੱਥੇ ਤੁਹਾਨੂੰ ਪਤਾ ਹੈ ਕਿ 2004-05 ਦੇ ਵਿੱਚ ਇਹ ਵਜ੍ਹਾ ਕਾਨੂੰਨ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਤਹਿਤ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਰੋਲ ਬੈਕ ਕਰਨ ਦੀ ਜਾਂ ਘਟਾਉਣ ਦੀਆਂ ਗੱਲਾਂ ਕੀਤੀਆਂ ਗਈਆਂ। ਸੋ ਜਿੰਨੀ ਦੇਰ ਵਾਰ ਔਨ ਟੈਰਰ ਚੱਲਦੀ ਰਹੀ ਹੈ ਉਨੀ ਦੇਰ ਤੇ ਅਮਰੀਕਾ ਖਪ ਰਿਹਾ ਹੈ, ਲੇਕਿਨ ਹੁਣ ਕਿਉਂਕਿ ਉਹ ਫੇਜ਼ ਮੁੱਕ ਰਿਹਾ ਆਲਮੋਸਟ,
ਤੇ ਅਮਰੀਕਾ ਹੁਣ ਫਿਰ ਪਾਕਿਸਤਾਨ ਤੋਂ ਮੁਤਾਲਬਾ ਕਰੇਗਾ ਕਿ ਤੁਸੀਂ ਜਿਹੜੇ ਆਪਣੇ ਨਿਊਕਲੀਅਰ ਆਰਮਸ ਨੇ ਉਹਨਾਂ ਨੂੰ ਰੋਲ ਬੈਕ ਕਰੋ। ਪਾਕਿਸਤਾਨ ਦੇ ਜਿਹੜੇ Hello? Okay. I know. What can we do? You can keep on recalling. That's what you can do. I can hear you now. Hello? 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 ਹਾਂਜੀ ਵੀਰ ਜੀ। ਜੀ ਜੀ ਹਾਂਜੀ ਵਿੱਚ ਫੋਨ ਹੀ ਕੱਟ ਗਿਆ ਸੀ ਤੁਹਾਡਾ। ਹਾਂਜੀ ਮੈਨੂੰ ਤੁਹਾਡੀ ਆਵਾਜ਼ ਬਹੁਤ ਥੋੜੀ ਆ ਰਹੀ ਸੀ। ਮੈਂ ਸੋਚਿਆ ਸੀ ਤੁਹਾਨੂੰ ਮੇਰੀ ਆਵਾਜ਼ ਠੀਕ ਆ ਰਹੀ ਹੈ ਤੇ ਇਸ ਵਾਸਤੇ ਮੈਂ ਫਿਰ ਕੰਟੀਨਿਊ ਕੀਤਾ। ਨਹੀਂ ਵਿੱਚ ਫੋਨ ਤੁਹਾਡਾ ਕੱਟ ਗਿਆ ਸੀਗਾ। Okay, I think there's a Wi-Fi problem going on. ਮੈਂ ਆਖਰੀ ਜੁਮਲਾ ਤੁਹਾਡਾ ਸੁਣਿਆ ਜਿਹੜਾ ਤੁਸੀਂ ਕਿਹਾ what can we do, ਮੈਨੂੰ ਆਵਾਜ਼ ਆਈ ਤੁਹਾਡੀ ਪਰ ਤੁਹਾਨੂੰ ਮੇਰੀ ਆਵਾਜ਼ ਨਹੀਂ ਸੀ ਜਾ ਰਹੀ। Okay. ਜੱਸੀ? So ਆਖਰੀ ਕੁਐਸਚਨ ਫਿਰ ਕਰਨਾ ਜੇ। ਹਾਂਜੀ so ਨਹੀਂ ਜੱਸੀ ਲਾਸਟ ਕੁਐਸਚਨ ਦਾ ਉਹਨਾਂ ਨੇ ਆਨਸਰ ਦਿੱਤਾ ਹੈਗਾ। Okay, so we will start from the ARY, okay? ਕਿਉਂਕਿ ਤੁਹਾਡੇ ਵਾਈਫਾਈ ਦੀ ਮੈਨੂੰ ਲੱਗਦਾ ਪ੍ਰੋਬਲਮ ਹੋ ਰਹੀ ਸੋ ਲਾਈਕ ਇਟਸ ਨਾਟ ਲਾਈਕ ਵੀ ਕੁਡ ਡੂ ਐਨੀਥਿੰਗ ਅਬਾਊਟ ਇਟ, ਯੂ ਨੋ, ਸੋ ਲੈਟਸ ਜਸਟ ਸਟਾਰਟ, ਠੀਕ ਹੈ? ਬਿਕਾਜ਼ ਆਈ ਅੰਡਰਸਟੈਂਡ ਕਿਉਂਕਿ ਤੁਸੀਂ ਆਏ ਹੋਏ ਆ ਸੋ ਇੱਥੇ ਯੂ ਨੋ ਵਾਈਫਾਈ ਪ੍ਰੋਬਲਮ ਹੋ ਰਹੀ ਹੈ। ਨਹੀਂ ਅੱਛਾ ਠੀਕ ਹੈ। Okay, so VG will start from ARY, ਠੀਕ ਹੈ? So VG ਜਿਸ ਤਰ੍ਹਾਂ ਤੁਹਾਡੇ ਪਿਛਲੇ ਦਿਨੀ ਤੁਹਾਡਾ ARY ਦੇ ਵਿੱਚ ਤੁਹਾਡਾ ਇੱਕ ਆਰਟੀਕਲ ਪ੍ਰਕਾਸ਼ਿਤ ਹੋਇਆ ਸੀਗਾ ਪੈਕ US ਡਾਇਲੌਗਸ ਦੇ ਉੱਪਰ, ਚਾਹਾਂਗੇ ਉਸ ਬਾਰੇ ਸਾਨੂੰ ਤੁਸੀਂ ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ, ਡਾਇਲੌਗ ਜਿਹੜਾ ਮੈਂ ਲਿਖਿਆ ਹੋਇਆ ਉਸ ਵੇਲੇ ਲਿਖਿਆ ਸੀ ਜਦੋਂ ਪਾਕਿਸਤਾਨ ਦੇ ਸੈਕਟਰੀ ਆਫ ਸਟੇਟ ਇੱਥੇ ਆਏ ਸੀ, ਫੋਰਨ ਸੈਕਟਰੀ ਪਾਕਿਸਤਾਨ ਦੇ ਸਰਤਾਜ ਅਜ਼ੀਜ਼, ਔਰ ਉਹਨਾਂ ਨੇ ਸੈਕਟਰੀ ਆਫ ਸਟੇਟ ਜਿਹੜੇ ਨੇ ਕੈਰੀ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਉਹਦੇ 'ਚ ਦੋ ਤਿੰਨ ਚੀਜ਼ਾਂ ਅਹਿਮ ਨੇ ਕਿ ਇੱਕ ਤਾਂ ਪਾਕਿਸਤਾਨ ਦੇ ਰੋਲ ਲਾਣਾ ਕੀਤੀ US ਨੇ ਉਸ ਸਮੇਂ ਕਿ ਤੁਸੀਂ ਜਿਹੜਾ ਵਾਰ ਔਨ ਟੈਰਰ ਲੜ ਰਹੇ ਹੋ ਔਰ ਪਾਕਿਸਤਾਨ 'ਚ ਜਿਹੜਾ ਜ਼ਰਬੇ ਅਜ਼ਬ ਆਪਰੇਸ਼ਨ ਚੱਲ ਰਿਹਾ ਹੈ ਉਹਦੀ ਅਮਰੀਕਾ ਨੇ ਬਹੁਤ ਸਲਾਹਨਾ ਕੀਤੀ, ਜਿਹੜੀ ਕਿ ਅੱਛੀ ਚੀਜ਼ ਹੈ ਕਿ ਅਮਰੀਕਾ ਨੇ ਪਹਿਲੀ ਵਾਰ ਇਕਨੋਲੇਜ ਕੀਤਾ ਹੈ ਕਿ ਪਾਕਿਸਤਾਨੀ ਜਿਹੜੇ ਨੇ ਉਹ ਟੈਰਰਿਜ਼ਮ ਨਾਲ ਲੜ ਰਹੇ ਨੇ। ਪਹਿਲਾਂ ਪਾਕਿਸਤਾਨ ਤੇ ਇਲਜ਼ਾਮ ਇਹ ਲਾਇਆ ਜਾਂਦਾ ਸੀ ਕਿ ਪਾਕਿਸਤਾਨ ਜਿਹੜਾ ਉਹ ਤਾਲਿਬਾਨ ਨੂੰ ਖੁਦ ਖਤਮ ਨਹੀਂ ਕਰ ਰਿਹਾ, ਅਫਗਾਨਿਸਤਾਨ ਦੇ ਤਾਲਿਬਾਨ ਨਾਲ ਤਾਵਨ ਕਰ ਰਿਹਾ। ਸੋ ਇਸ ਦਫਾ ਪਹਿਲੀ ਵਾਰੀ ਅਮਰੀਕਾ ਨੇ ਮੰਨਿਆ ਕਿ ਪਾਕਿਸਤਾਨ ਇਫੈਕਟਿਵਲੀ ਤਾਲਿਬਾਨ ਦੇ ਖਿਲਾਫ ਆਪਰੇਸ਼ਨ ਕਰ ਰਿਹਾ। ਜਿਹੜੀ ਅਹਿਮ ਚੀਜ਼ ਨੋਟ ਕਰਨ ਦੀ ਹੈ ਉਹ ਮੈਂ ਉਦੋਂ ਲਿਖੀ ਸੀ ਲੇਕਿਨ ਉਹ ਹੁਣ ਸਾਹਮਣੇ ਆਊਗੀ ਕਿਉਂਕਿ ਇਸ ਮਹੀਨੇ ਦੇ ਆਖਰ 'ਚ ਇੱਥੇ ਨਿਊਕਲੀਅਰ ਪਾਵਰਸ ਦਾ ਇੱਕ ਸਮਿਟ ਹੋ ਰਿਹਾ ਹੈ ਅਮਰੀਕਾ 'ਚ, ਉਹ 'ਚ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਵੀ ਆਉਣਾ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਵੀ। ਤੇ ਪਾਕਿਸਤਾਨ ਦੇ ਜਿਹੜੇ ਨਿਊਕਲੀਅਰ ਪ੍ਰੋਗਰਾਮ ਹੈ ਉਹ ਬੜੀ ਦੇਰ ਦਾ ਜਿਹੜਾ ਹੈ ਅੰਡਰ ਕ੍ਰਿਟਿਸਿਜ਼ਮ ਹੈ ਅਮਰੀਕਾ ਦੀ ਤਰਫੋਂ, ਔਰ ਮੈਂ ਉਹਦਾ ਕਾਰਨ ਅਮਰੀਕਾ ਨਹੀਂ ਸਮਝਦਾ ਬਲਕਿ ਉਹਦਾ ਕਾਰਨ ਪਾਕਿਸਤਾਨ ਖੁਦ ਹੈ ਕਿਉਂਕਿ ਪਾਕਿਸਤਾਨ ਦੇ ਕੁਝ ਜਿਹੜੇ ਆਈਟਮੀ ਸਾਇੰਸਦਾਨ ਨੇ ਜਿਨ੍ਹਾਂ ਡਾਕਟਰ ਅਬਦੁਲ ਕਦੀਰ ਦਾ ਨਾਮ ਬਹੁਤ ਵੱਧ ਚੜ ਕੇ ਲਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਨਿਊਕਲੀਅਰ ਟੈਕਨੋਲੋਜੀ ਹੈ ਬਲੈਕ ਮਾਰਕੀਟ ਕੀਤਾ ਔਰ ਕੁਝ ਮੁਲਕਾਂ ਨੂੰ ਨਿਊਕਲੀਅਰ ਟੈਕਨੋਲੋਜੀ ਦੇਣ ਦੀ ਕੋਸ਼ਿਸ਼ ਕੀਤੀ, ਵੇਚਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਪਾਕਿਸਤਾਨ ਬਾਰ-ਬਾਰ ਜਿਹੜਾ ਹੈ ਉਹਦਾ ਨਿਊਕਲੀਅਰ ਪ੍ਰੋਗਰਾਮ ਅੰਡਰ ਸਕਰੂਟਨੀ ਹੁੰਦਾ ਰਿਹਾ ਔਰ ਅਮਰੀਕਨ ਪਾਰਲੀਮੈਂਟ ਦੇ ਵਿੱਚ ਅਜਿਹੀਆਂ ਰੈਜ਼ੋਲੂਸ਼ਨਸ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪਾਕਿਸਤਾਨ ਦੇ ਨਿਊਕਲੀਅਰ ਐਸੈਟਸ ਨੂੰ ਰੋਲ ਬੈਕ ਕੀਤਾ ਜਾਵੇ। ਪਰ ਕਿਉਂਕਿ 2001 ਦੇ ਬਾਅਦ ਪਾਕਿਸਤਾਨ ਤੇ ਅਮਰੀਕਾ ਵਾਰ ਔਨ ਟੈਰਰ ਲੜ ਰਹੇ ਸਨ ਇਕੱਠੇ ਹੋ ਕੇ, ਇਸ ਵਾਸਤੇ ਅਜਿਹੀਆਂ ਜਿਹੜੀਆਂ ਰੈਜ਼ੋਲੂਸ਼ਨ ਸਨ ਉਹਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਅਮਰੀਕਾ ਵੱਲੋਂ ਦਿੱਤੀ ਗਈ ਔਰ ਪਾਕਿਸਤਾਨ ਔਰ ਜਿਹੜਾ ਅਮਰੀਕਾ ਹੈ ਜਿਹੜੇ ਨਿਊਕਲੀਅਰ ਐਕਸਪਰਟਸ ਨੇ ਉਹ ਮਿਲਦੇ ਰਹੇ ਬਾਰ-ਬਾਰ ਇਸ ਚੀਜ਼ ਨੂੰ ਯਕੀਨੀ ਬਣਾਉਣ ਲਈ ਕਿ ਪਾਕਿਸਤਾਨ ਦੇ ਜਿਹੜੇ ਐਟਮੀ ਹਥਿਆਰ ਨੇ, ਜਿਹੜੇ ਪਰਮਾਣੂ ਹਥਿਆਰ ਨੇ, ਉਹ ਕਿਸੇ ਗਲਤ ਹੱਥ 'ਚ ਨਾ ਚਲੇ ਜਾਣ। ਜਿਹੜਾ ਪਾਕਿਸਤਾਨ ਨੇ ਇਨਸ਼ੋਰ ਕੀਤਾ ਹੈ ਕਿ ਪਾਕਿਸਤਾਨ ਦੇ ਨਿਊਕਲੀਅਰ ਐਸੈਟਸ ਨੇ ਉਹ ਸੇਫ ਐਂਡ ਸਾਊਂਡ ਨੇ। ਪਰ ਹੁਣ ਅਮਰੀਕਾ ਫੇਰ ਤੋਂ ਜ਼ਾਹਿਰ ਦਬਾਅ ਪਾਏਗਾ ਪਾਕਿਸਤਾਨ ਤੇ ਕਿ ਉਹ ਆਪਣੇ ਨਿਊਕਲੀਅਰ ਆਰਮਸ ਨੂੰ ਘਟਾਵੇ ਔਰ ਜਾਂ ਪ੍ਰੋਗਰਾਮ ਨੂੰ ਰੋਲ ਬੈਕ ਕਰੇ। ਜਿਹੜਾ ਮੁਮਕਿਨ ਇਸ ਵਾਸਤੇ ਨਹੀਂ ਹੋਣਾ ਕਿ ਇੱਕ ਪਾਸੇ ਤੇ ਭਾਰਤ ਆਪਣਾ ਜਿਹੜਾ ਬਜਟ ਹੈ ਉਹ ਬਹੁਤ ਜ਼ਿਆਦਾ ਵਧਾ ਰਿਹਾ ਹੈ ਆਰਮਸ ਦਾ ਔਰ ਨਾ ਭਾਰਤ ਤਿਆਰ ਨਹੀਂ ਹੈ ਕਿ ਉਹ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਰੋਲ ਬੈਕ ਕਰੇ। ਸੋ ਪਾਕਿਸਤਾਨ ਕਿਸ ਤਰ੍ਹਾਂ ਅਮਰੀਕਾ ਦੀ ਇਹ ਗੱਲ ਮੰਨ ਸਕਦਾ ਹੈ? ਬਹਰਹਾਲ ਹੁਣ ਸਮਿਟ ਹੋਣ 'ਚ ਕੁਝ ਹਫ਼ਤੇ ਬਾਕੀ ਨੇ, ਹੁਣ ਸਾਨੂੰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਔਰ ਮੋਦੀ ਦੇ ਆਉਣ ਤੇ ਇੱਥੇ ਪਤਾ ਲੱਗੂਗਾ ਇਹਨਾਂ ਲੀਡਰਸ ਨੇ ਕੀ ਸਟ੍ਰੈਟਜੀ ਅਪਣਾਈ ਹੈ। ਪਰ ਸਾਨੂੰ ਤੇ ਇਸ ਚੀਜ਼ ਦੀ ਖੁਸ਼ੀ ਹੋਵੇਗੀ ਅਗਰ ਦੋਵੇਂ ਮੁਲਕ ਜਿਹੜੇ ਨੇ ਆਪਣੇ ਨਿਊਕਲੀਅਰ ਆਰਮਸ ਨੂੰ ਘਟਾਉਣ ਔਰ ਜੰਗ ਤੋਂ ਪਰਹੇਜ਼ ਕਰਨ, ਕਿਉਂਕਿ ਜੇ ਨਿਊਕਲੀਅਰ ਵਾਰ ਹੋਈ ਤੇ ਉਹਦੇ ਨਾਲ ਤਬਾਹੀ ਤੇ ਪੰਜਾਬ ਦੀ ਹੀ ਫਿਰਨੀ ਹੈ। ਸੋ ਲੇਕਿਨ ਇਹ ਉਦੋਂ ਹੀ ਹੋ ਸਕਦਾ ਜਦੋਂ ਦੋਵੇਂ ਮੁਲਕ ਇਹ ਫੈਸਲਾ ਕਰ ਲੈਣ
ਕਿ ਅਸਾਂ ਆਪਣੇ ਨਿਊਕਲੀਅਰ ਆਰਮਸ ਨੂੰ ਘਟਾਉਣਾ ਹੈ। ਔਰ ਜੇ ਮੁਲਕ ਜਿੱਥੇ ਲੋਕ ਭੁੱਖੇ ਮਰਦੇ ਹੋਣ, ਉੱਥੇ ਖਾਣ ਦੇ ਮਸਲੇ ਹੋਣ, ਹੈਲਥ ਦੇ ਮਸਲੇ ਹੋਣ, ਉੱਥੇ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਮਿਲਣ, ਉੱਥੇ ਇੰਨਾ ਜ਼ਿਆਦਾ ਨਿਊਕਲੀਅਰ ਆਰਮਸ ਦੀ ਰੇਸ ਠੀਕ ਨਹੀਂ ਹੈ। ਪਰ ਪਾਕਿਸਤਾਨ ਦਾ ਮਸਲਾ ਹੈ ਕਿ ਪਾਕਿਸਤਾਨ ਦੇ ਸਰਵਾਈਵਲ ਦਾ ਮਸਲਾ ਹੈ। ਅਗਰ ਪਾਕਿਸਤਾਨ ਅਮਰੀਕਾ ਦਬਾਅ ਉਠਾ ਕੇ ਆਪਣਾ ਨਿਊਕਲੀਅਰ ਪ੍ਰੋਗਰਾਮ ਰੋਲ ਬੈਕ ਕਰਦਾ ਹੈ ਤਾਂ ਭਾਰਤ ਵਰਗਾ ਮੁਲਕ ਜਿਹੜਾ ਰਕਬੇ 'ਚ ਬਹੁਤ ਵੱਡਾ ਹੈ, ਜਿਹੜਾ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਡਿਫੈਂਸ ਤੇ ਪਹਿਲਾਂ ਹੀ ਖਰਚ ਕਰ ਰਿਹਾ ਹੈ, ਔਰ ਜਿਹਦੇ ਵਿੱਚ ਇੱਕ ਕਟਰਪੰਥੀ ਕਟਰਵਾਦੀ ਹਕੂਮਤ ਹੈ ਨਰਿੰਦਰ ਮੋਦੀ ਦੀ, ਉਹਦੇ ਹੁੰਦਿਆਂ ਹੋਇਆਂ ਸ਼ਾਇਦ ਸਾਊਥ ਏਸ਼ੀਆ ਦੇ ਵਿੱਚ ਨਿਊਕਲੀਅਰ ਆਰਮਸ ਦੀ ਜਿਹੜੀ ਰੇਸ ਹੈ ਉਹਨੂੰ ਬੰਦ ਕਰਨਾ ਜਾਂ ਘੱਟ ਕਰਨਾ ਇਸ ਵੇਲੇ ਮੁਮਕਿਨ ਨਜ਼ਰ ਨਹੀਂ ਆਉਂਦਾ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ। ਤੁਸੀਂ ਆਰਟੀਕਲ ਦੀ ਸਪੈਸ਼ਲੀ ਵੇਵਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਅਤੇ ਜਿਹੜੇ ਹੋਰ ਵਿਸ਼ੇ ਸੀਗੇ ਉਹਨਾਂ ਬਾਰੇ ਵੀ ਆਪਣੀ ਵੀਡੀਓ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਹੈ। ਥੈਂਕ ਯੂ ਸੋ ਮਚ ਫॉर योर ਟਾਈਮ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।